असलामुअलैकुम। गुड मॉर्निंग सोहणियो, गुड मॉर्निंग। लो भी सोहणियो देख लवो, आज आसमान बदलो बदल है और हल्की हल्की फुहार पैना शुरू हो चुकी है। आज बारिश की पेशन गोई है और बड़ा अच्छा हल्की हल्की जी फुहार पै रही होंगी है ना, जी बड़ी अच्छी लग रही होंगी है। हल्क ठंडी हवा चल रही है लेकिन मैं फुहार च खड़ी हाँ, बड़ा चंगा पिया लगदा वे। ते अज लगता है कि मौसम जड़ा ना खतरनाक ही सूरत हाल लग रही है। ਅੱਜ ਅਸੀਂ ਜਾਣਾ ਹੈ ਮੈਨਚੈਸਟਰ। ਸਾਡੇ ਫੈਮਿਲੀ ਫਰੈਂਡ ਨੇ, ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਹੈ, ਸਾਇਮਾ ਔਰ ਅਸਦ ਨੇ, ਔਰ ਅਸੀਂ ਉਹਨਾਂ ਵੱਲ ਜਾਣਾ ਵੇ। ਅਤੇ ਬਸ ਨਾਸ਼ਤਾ ਤੋਂ ਫਾਰਗ ਹੋ ਕੇ ਬੱਚੇ ਗਏ ਨੇ ਆਪਣੇ ਜਿਹੜੇ ਉਹਨਾਂ ਦੇ ਚਸ਼ਮੇ ਬਣਨ ਵਾਸਤੇ ਦਿੱਤੇ ਸਨ ਉਹ ਲੈਣ ਵਾਸਤੇ ਗਏ ਨੇ, ਔਰ ਉੱਥੋਂ ਆ ਕੇ ਬਸ ਤਿਆਰ ਹੋਣਾ ਹੈ ਅਤੇ ਅਸੀਂ ਨਿਕਲ ਜਾਣਾ ਵੇ। ਔਰ ਕੀ ਕਹਿੰਦੇ ਨੇ, ਹਾਜੀਆਂ ਦੀ ਵੀ ਦਾਵਤ ਹੈ ਅਤੇ ਇਹਨਾਂ ਦੀ ਵੀ ਨਾਲ ਹੀ ਹੈ। ਅਤੇ ਅਸੀਂ ਸਭ ਨੇ ਇਕੱਠੇ ਹੋ ਕੇ ਜਾਣਾ ਵੇ ਅਤੇ ਉੱਥੇ ਫਿਰ ਜ਼ਾਰੇ ਗੱਪਸ਼ਪ ਹੋਏਗੀ ਫੈਮਿਲੀ ਫਰੈਂਡਸ ਦੇ। ਅਤੇ ਇਹ ਦੇਖੋ ਜੀ, ਇਹ ਜਿਹੜੀ ਫੁਹਾਰ ਪਈ ਹੈ ਨਾ, ਉਸका ਨਤੀਜਾ ਆਪ ਦੇਖ ਲੇ। ਹਲਕੇ ਹਲਕੇ ਜਿਹੜਾ ਗਿੱਲੇ ਹੋਣੇ ਸ਼ੁਰੂ ਹੋ ਗਈਆਂ ਨੇ ਚੀਜ਼ਾਂ। सावन के दिन आए बालम, झूला कौन झुलाए, हर डाली लहराए बालम, झूला कौन झुलाए, झूला कौन झुलाए बालम, झूला कौन झुलाए। ਤੇ ਜੀ ਪੀਟੀਵੀ ਦਾ ਵਕਤ ਯਾਦ ਆ ਗਿਆ। ਪੀਟੀਵੀ 'ਤੇ ਗਾਣਾ ਆਉਂਦਾ ਹੁੰਦਾ ਸੀ, ਮੇਰਾ ਖਿਆਲ ਹੈ ਬਿਲਕੀਸ ਨਾਂ ਸੀ ਉਹਨਾਂ ਗੁਲਕਾਰਾ ਦਾ, ਔਰ ਇਹ ਗਾਣਾ ਬੜਾ ਮਸ਼ਹੂਰ ਹੋਇਆ ਸੀ। ਸਾਵਨ ਕੇ ਦਿਨ ਆਏ ਬਾਲਮ, ਝੂਲਾ ਕੌਣ ਝੁਲਾਏ। ਉੱਪਰ ਆਈ ਮੈਂ ਕਿ ਅਸੀਂ ਜਾਣਾ ਵੀ ਮੈਨਚੈਸਟਰ, ਅਤੇ ਅਸੀਂ ਕੱਪੜੇ ਕੱਢੀਏ ਅਲਮਾਰੀ ਤੋਂ, ਅਤੇ ਇਹ ਵਾਲਾ ਸੂਟ ਮੈਂ ਕੱਢਿਆ ਕਿ ਚਲੋ ਇਹ ਖੱਦਰ ਹੈ ਔਰ ਮੋਟਾ ਸੂਟ ਹੈ, ਔਰ ਕੀ ਕਹਿੰਦੇ ਨੇ ਬਾਹਰ ਬਰਸਾਤ ਹੋ ਰਹੀ ਹੈ, ਅੱਜ ਦੀ ਮੌਕੇ ਦੇ ਹਿਸਾਬ ਨਾਲ ਇਹ ਸੂਟ ਸਹੀ ਰਹੇਗਾ। ਅਤੇ ਮੈਂ ਕਮੀਜ਼ 'ਤੇ ਇਸਤਰੀ ਵੀ ਫੇਰ ਲਈ ਸੀ। ਜਦੋਂ ਨੀਚੇ ਮੈਂ ਫੇਰਨ ਲੱਗੀ ਹਾਂ, ਅਤੇ ਇਹ ਦੇਖੋ ਹਸ਼ਰ ਧਾਗੇ ਵਾਗੇ ਸਾਰੇ ਬ੍ਰਾਂਡਸ ਤੋਂ ਵੀ ਦੇਖੋ ਕੈਸੀਆਂ ਚੀਜ਼ਾਂ ਮਿਲਦੀਆਂ ਨੇ ਕਿ ਬਿਲਕੁਲ ਬੇਕਾਰ, ਕਿ ਤੁਸੀਂ ਫਿਨਿਸ਼ਿੰਗ ਦੇਖੋ, ਐਸਾ ਲੱਗਦਾ ਜਿਵੇਂ ਜਿਵੇਂ ਕਿਸੇ ਠੇਲੇ ਤੋਂ ਨਹੀਂ ਸੂਟ ਲਿਆ ਹੁੰਦਾ, ਇਸ ਤਰ੍ਹਾਂ ਦਾ ਵੇ। ਜ਼ਾਰਾ ਸ਼ਾਹਜਹਾਂ ਦਾ ਸੂਟ ਹੈ ਔਰ ਇੰਨਾ ਇਹ ਪੈਸਾ ਲੈਂਦੇ ਨੇ, ਔਰ ਨੀਚੋਂ ਕੋਈ ਫਿਨਿਸ਼ਿੰਗ ਧਾਗਿਆਂ ਦੀ ਨਹੀਂ ਇਹਨਾਂ ਨੇ ਕਰਕੇ ਦਿੱਤੀ ਕਿ ਖੁਦ ਕਰੋ। ਔਰ ਉਸ ਤੋਂ ਸੋਨੇ 'ਤੇ ਸੁਹਾਗਾ। ਟੇਲਰ ਨੇ ਵੀ ਬਿਲਕੁਲ ਮਿਹਨਤ ਨਹੀਂ ਕੀਤੀ, ਉਹਨੇ ਕਿਹਾ ਕਿ ਚਲੋ ਠੀਕ ਹੈ, ਜਿਹਨੇ ਪਾਣਾ ਵੇ ਉਹ ਆਪ ਹੀ ਭੁਗਤੇਗਾ, ਮੇਰਾ ਦਰਦ ਸਰ ਨਹੀਂ ਹੈ। ਉਹਨੇ ਪੈਚ ਵੈਚ ਲਾ ਕੇ ਉੱਪਰੋਂ ਤੇ ਕਰ ਦਿੱਤਾ ਸਾਫ਼, ਲੇਕਿਨ ਨੀਚੇ ਇੰਨਾ ਉਦਮ ਮਚਿਆ ਪਿਆ ਧਾਗਿਆਂ ਦਾ ਕਿ ਮੈਂ ਸੋਚਿਆ ਕਿ ਮੈਂ ਕਿਹਾ ਮੈਂ ਸੂਟ ਪਾ ਵੀ ਲਵਾਂਗੀ ਨਾ ਤਾਂ ਉੱਥੇ ਬੜੀ ਉਲਝਣ ਰਹੇਗੀ ਮੈਨੂੰ। ਇਸ ਤੋਂ ਫਿਰ ਇਹ ਸੂਟ ਜਿਹੜਾ ਵੇ ਹੁਣ ਇਹ ਚਲਾ ਗਿਆ ਇੱਕ ਸਾਈਡ 'ਤੇ। ਅਸੀਂ ਦੂਸਰਾ ਸੂਟ ਕੱਢ ਲਿਆ ਕੇਸਰੀਆ ਦਾ ਕਿ ਇਹ ਵਾਲਾ ਪਾ ਲੈਂਦੀ ਹਾਂ ਮੈਂ, ਪ੍ਰਿੰਟ 'ਤੇ ਵੀ ਕਢਾਈ ਹੋਈ ਹੈ, ਜਿਹੜੀ ਕ੍ਰਾਸ ਸਟਿਚ ਟਾਈਪ ਦੀ ਕਢਾਈ ਹੈ, ਇਹ ਵਾਲਾ ਪਾ ਲੈਂਦੀ ਹਾਂ ਕਿ ਇਹਦੇ ਵਿੱਚ ਫਿਨਿਸ਼ਿੰਗ ਦੀ ਜ਼ਰੂਰਤ ਨਹੀਂ ਹੈ। ਉਹਨੂੰ ਫਿਰ ਮੈਂ ਬੈਠ ਕੇ ਆਰਾਮ ਦੇ ਨਾਲ ਜਿਹੜਾ ਨਾ ਉਹਨੂੰ ਫਿਰ ਠੀਕ ਕਰਾਂਗੀ। ਫਾਈਨਲੀ ਅਸੀਂ ਸੂਟ ਇਸਤਰੀ ਕਰਕੇ ਨੀਚੇ ਲੈ ਕੇ ਆ ਗਏ ਹਾਂ, ਔਰ ਮੈਂ ਜਿਹੜਾ ਇਹ ਸ਼ਰਟ ਵੀ ਨੀਚੇ ਲੈ ਕੇ ਆ ਗਈ ਕਿ ਰਾਤ ਨੂੰ ਜਦੋਂ ਅਸੀਂ ਬੈਠਾਂਗੇ ਨਾ ਅਤੇ ਉਦੋਂ ਫਿਰ ਅਸੀਂ ਇਹਦੀ ਮੰਜਾਈ ਕਰਾਂਗੇ। ਅਤੇ ਇਹ ਆ ਗਿਆ ਜੀ ਮੁਸਤਫਾ ਦਾ ਟਰਾਊਜ਼ਰ। ਉਹਨੂੰ ਕਿਹਾ ਕਿ ਥੋੜ੍ਹਾ ਜਿਹਾ ਲੰਬਾ ਵੇ, ਇਹਨੂੰ ਅਸੀਂ ਥੋੜ੍ਹਾ ਫੋਲਡ ਕਰਾਂਗੇ। ਤਾਂ ਸੂਈ ਧਾਗਾ ਮੈਂ ਲੈ ਕੇ ਆਈ ਹਾਂ, ਥੋੜ੍ਹਾ ਜਿਹਾ ਇਹਨੂੰ ਇਸ ਤਰ੍ਹਾਂ ਕਰਕੇ ਅਸੀਂ ਤੁਰਪਾਈ ਕਰ ਦਾਂਗੇ। ਇੱਕ ਬਾਰਿਸ਼ ਭਰਿਆ ਦਿਨ ਔਰ ਸਾਡਾ ਮੈਨਚੈਸਟਰ ਦਾ ਸਫ਼ਰ ਸ਼ੁਰੂ ਹੋ ਚੁੱਕਿਆ ਹੈ। ਅਸੀਂ ਘਰ ਤੋਂ ਨਿਕਲੇ ਹਾਂ, ਅਸੀਂ ਇੱਥੇ ਜਾਣਾ ਇੱਕ ਸ਼ੌਪ 'ਤੇ, ਕਿਉਂਕਿ ਅਸਦ ਔਰ ਸਾਇਮਾ ਨੂੰ ਸਾਡੇ ਇਲਾਕੇ ਦੇ ਸਮੋਸੇ ਬਹੁਤ ਪਸੰਦ ਨੇ। ਅਸੀਂ ਜਦੋਂ ਵੀ ਜਾਂਦੇ ਹਾਂ ਉਹਨਾਂ ਵਾਸਤੇ ਸਮੋਸੇ ਲੈ ਕੇ ਜਾਂਦੇ ਹਾਂ। ਲੋ ਜੀ, ਸਮੋਸੇ ਅਸੀਂ ਲੈ ਲਏ ਨੇ ਗਰਮਾ ਗਰਮ, ਉੱਥੇ ਜਾਣ ਤੱਕ ਠੰਡੇ ਤਾਂ ਹੋ ਜਾਣਗੇ, ਲੇਕਿਨ ਚਲੋ ਕੋਈ ਗੱਲ ਨਹੀਂ, ਗਰਮ ਕਰਕੇ ਖਾ ਲੈਣਗੇ। ਅਤੇ ਅਸੀਂ ਰੋਡ 'ਤੇ ਜਾ ਰਹੇ ਹਾਂ, ਬਾਦਲ ਛਾਏ ਹੋਏ ਨੇ ਔਰ ਬੜਾ ਅੱਛਾ ਪਿਆ ਲੱਗਦਾ। ਔਰ ਇਹ ਮੋਟਰ ਬਾਈਕ ਵਾਲਿਆਂ ਦਾ ਗਰੁੱਪ ਪਿਆ ਚੱਲਦਾ ਵੇ, ਇੱਕ ਦੂਸਰੇ ਨਾਲ ਸ਼ਾਇਦ ਰੇਸ ਲਾ ਰਹੇ ਨੇ ਕਿ ਜ਼ੂ ਜ਼ੂ ਇਹਨਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਬੜਾ ਜੀ ਆਪਣੇ ਬਾਈਕ 'ਤੇ ਸਮਰ ਨੂੰ ਇੰਜੋਏ ਕਰ ਰਹੇ ਨੇ। ਅਤੇ ਸਾਡਾ ਸਫ਼ਰ ਜਾਰੀ ਹੈ ਮੈਨਚੈਸਟਰ, ਔਰ ਸਾਡੇ ਇਲਾਕੇ ਦੇ ਵਿੱਚ ਬੜੇ ਖੂਬਸੂਰਤ ਮਨਾਜ਼ਰ ਆਉਂਦੇ ਨੇ। ਅਸੀਂ ਜਦੋਂ ਵੀ ਜਾਂਦੇ ਹਾਂ ਕੁਦਰਤੀ ਮਨਾਜ਼ਰ ਹੀ ਤਾਂ ਬਹੁਤ ਜ਼ਿਆਦਾ ਨੇ, ਪਰ ਅੱਜ ਕੱਲ੍ਹ ਜਿਹੜਾ ਮੌਸਮ ਐਸਾ ਚੱਲ ਰਿਹਾ ਕਿ ਧੁੱਪ ਨਹੀਂ ਨਿਕਲ ਰਹੀ ਹੈ, ਇਸ ਤੋਂ ਵਾਜ਼ੇ ਮੰਜ਼ਰ ਨਜ਼ਰ ਨਹੀਂ ਆ ਰਹੇ। ਮੈਨਚੈਸਟਰ ਅਸੀਂ ਦਾਖਲ ਹੋ ਚੁੱਕੇ ਹਾਂ। ਖਾਸਾ ਬੜਾ ਸ਼ਹਿਰ ਹੈ ਔਰ ਬੜੇ ਬੜੇ ਰੋਡਸ ਔਰ ਬੜੇ ਬੜੇ ਮਕਾਨ, ਔਰ ਇੱਥੇ ਯੂਨੀਵਰਸਿਟੀਜ਼ ਵੀ ਬੜੀਆਂ ਨੇ। ਬਹਿਰਹਾਲ ਅਸੀਂ ਪਹੁੰਚਣ ਵਾਲੇ, ਇੱਥੇ ਸਾਨੂੰ ਡਬਲ ਡੈਕਰ ਬੱਸ ਵੀ ਨਜ਼ਰ ਆਈ ਹੈ, ਔਰ ਅਸੀਂ ਅਸਦ ਹੋਰਾਂ ਦੇ ਘਰ ਦੇ ਬਿਲਕੁਲ ਕਰੀਬ ਪਹੁੰਚ ਗਏ ਹਾਂ। ਘਰ ਤੋਂ ਬਾਹਰ ਪਹੁੰਚ ਕੇ ਇਹਨਾਂ ਦੇ ਫਲੈਟ ਤੋਂ ਬਾਹਰ ਅਸੀਂ ਇਹਨਾਂ ਨੂੰ ਕਾਲ ਕੀਤੀ
कि भाई खुल जा सिम सिम, खुल जा सिम सिम, तो दरवाज़ा खोलो। उन्होंने फिर अपना बटन दबा दिता और गेट खुलना शुरू हो गया, क्योंकि ਜਿਹੜੇ ਇੱਥੇ ਰਿਹਾਇਸ਼ੀ ਨੇ ਉਹਨਾਂ ਨੂੰ ਹੀ ਕੋਡ ਦਿੱਤਾ ਜਾਂਦਾ ਵੇ ਤਾਂ ਕਿ ਗੈਰ ਜ਼ਰੂਰੀ ਲੋਕ ਇੱਥੇ ਅੰਦਰ ਨਾ ਆਪਣੀ ਗਾੜੀ ਖੜੀ ਕਰਨ। ਜਿਹੜੇ ਗੈਸਟ ਵਗੈਰਾ ਆਉਂਦੇ ਨੇ ਉਹ ਖੜੀ ਕਰ ਸਕਦੇ ਨੇ। तो चलो जी गेट खुल गया वे और असी अंदर दाखिल हो रहे हैं और मौसम भी खूबसूरत है। उमर और असद साडे इस्तकबाल लई आ गए ने, उन्होंने सानू वैलकम किया और की कहते हैं मेल मलाइयाँ हुई तो असी मुलाकात चल रही है। और अरीशा की स्माइल तो बड़ी प्यारी है। अरीशा असी जो भी आने अरीशा की स्माइल जी इन्नी अच्छी लगती है ना मैनू। लो जी बच्चियां ने तो आंदे ही कब्जा कर लिया है। छोटी पिस्तौल ने खिलौणियां वाल हो गए ने और उमर और जड़े मुस्तफा ने दोनों टैबलेट से खेल रहे हैं, गेम खेल रहे हैं, लेकिन टैबलेट से खेलना में आजकल देखो एक नवी टेक्नीक आ गई जब नाल भी बैठे ने पर टैबलेट से गेम खेलना में। मौसम बाहर का बड़ा अच्छा लग रहा है और गाड़ियाँ आदियाँ जांदियाँ और बड़ा ही अच्छा लग रहा है। अज मौसम जड़ा वे ना बहुत ज़बरदस्त है। तो ये नाल चल रही है गपशप। तो साइमा ने ला दिता जी गर्मा गर्म खाना, चिकन रोस्ट, चिकन बिरयानी, चिकन कढ़ाही, मटन कढ़ाही और बड़ा ज़बरदस्त है जी खाना तैयार है। और असी सब शुरू हो चुके हैं खाने ते और बहुत ही टेस्टी खाना असी खा रहे हैं। कैसी हो अरीशा? ठीक हो? मैं अरीशा से कहती अरीशा हम आपकी मुस्कुराहट देखने के लिए आते हैं, स्माइल बड़ी प्यारी है। हम जब भी आते हैं अरीशा की स्माइल के लिए आते हैं। तो अरीशा की मम्मा ने बड़े ज़बरदस्त खाने बनाए हैं भाई, बहुत ही मज़ेदार टेस्टी खाने। तो मम्मा से कुछ सीखती हुए कि नहीं? अभी शौक़ है कुकिंग का कि नहीं? नहीं अभी नहीं है, कभी सीखोगी? नहीं, मैं कर लेती हूँ लेकिन जब भी मैं कुछ चीज़ बना लेती हूँ ना, अच्छा बेकार हो जाता है। बेकार हो जाता है। तो अंडा शंडा बना लेती हो कि नहीं? मैं अंडा एग बना लेती हूँ। बना लेती, फिर सही है। बस अंडा आना चाहिए, ब्रेड गर्म करनी आनी चाहिए और छोटे छोटे बच्चों को चीज़ें ज़रूर आनी चाहिए। चाय और अंडे ऐसी हाँ बस ये सही है, क्योंकि अगर आपको मम्मा कहीं गई हैं कुछ है तो थोड़ा सा बच्चों को आना चाहिए। ज़रा अभी आप आहिस्ता आहिस्ता सीखोगी फिर आपको आ जाएगा। लेकिन आपकी मम्मा इतने टेस्टी खाने बनाती हैं कि सीखना ज़रूर क्योंकि हमने भी जो सीखा ना अपनी मम्मा से सीखा ना। ज़्यादातर बच्चियाँ जो होती हैं अपनी मम्मा से सीखती हैं खाना बनाना, घर के और काम छोटे छोटे, फिर वो साथ साथ सीखती जाती हैं। फिर वो समझो माँ आपके साथ हर वक्त आपके साथ होती है फिर कहीं भी आप चले जाते हो माँ साथ होती है, क्योंकि उसके बताई हुई चीज़ें आपको पूरी ज़िंदगी साथ चलती हैं ना माँ की। तो इसीलिए कहते हैं पहली उस्ताद जो होती है ना वो माँ होती है। हाँ सही है, क्योंकि आपको कौन टीच करता है जब आप छोटे होते हो, ऐसे करें इस तरह नहीं करें इस तरह। वो टीचर तो बाद में करती है ना, पहले तो आपकी माँ होती है ना घर में। हाँ बिरयानी फेवरेट है कि पुलाव? बिरयानी। हाँ बिरयानी तो भाई जो है ना, मेरा ख्याल 100 बच्चों से पूछोगे ना तो 95 कहेंगे हमें बिरयानी हमारी फेवरेट है। और पिज़्ज़ा खाती है शौक़ से? नहीं, मैं बर्गर ज़्यादा शौक़ से खाती। चलो पिज़्ज़ा बर्गर आजकल यही चल रहे हैं। और कहीं जाने का प्लान है छुट्टियों में? हाँ मैं सोच रही हूँ मेरे जो दोस्त हैं ना उनको इनवाइट कर लूँ, लेकिन हाँ। अभी एक दोस्त गई है पाकिस्तान। अच्छा। अब पता नहीं, वो बोल रही थी अगस्त में आएगी, तो हमने सोचा एक साथ कर लेते हैं। चलो ठीक है। हाँ तो अच्छा है, फिर दोस्तों के साथ थोड़ा सा बच्चे आप अपने घर पे इनवाइट कर लो, कभी वो दूसरे आपको कर ले, इस तरह पे मिलजुल के अच्छा टाइम गुजरता है। आज मौसम कितना अच्छा है ना, हवा ऐसी चल रही है और पौधे ऐसे हिल रहे हैं ना, इतना अच्छा लग रहा है। इनका जो अपार्टमेंट है बिल्कुल मेन रोड पे ही है, तो इसलिए ज़्यादा। स्कूल कितनी दूर है आपका? 7 मिनट तो ज़्यादा दूर नहीं है ना। चलो ये तो बहुत अच्छा है। और उस पर इस्लामिक स्कूल है या आपको कुरान दूसरी स्टडी करवाते हैं इस्लामिक स्टडीज़ के नहीं, या उसके लिए अलग जाते हो? मैं अलग जाती हूँ, मैं मदरसे जाती हूँ। अच्छा मदरसे जाती हो, ठीक। अब बाज़ स्कूल भी यहाँ पे ऐसे है ना कि वो कंबाइंड ही हैं कि वो इस्लामिक भी देते हैं। चलो ठीक है, चलो भी अच्छा पढ़ो। और अरीशा ने कहा कि पायलट शायद अरीशा पायलट बनी जाए और मेरी भी ख्वाहिश को नज़दीक तरीन पूरी हो जाए। अब देखो क्या होता है। पायलट ब्यूटिशियन भी अच्छा है, मुझे तो ब्यूटिशियन भी बड़े अच्छे लगते हैं, बंदे की शक्ल ही बता देते हैं। शक्ल जो है ना बिल्कुल चेंज हो जाती है। मेकअप के मामले में बस इतना सही, इतनी सही नहीं मेरे जैसी अरीशा, मेकअप के मामले में बिल्कुल मेरे जैसी। मुझे मेरी मम्मा से पूछना होता है कि क्या लगाऊं। हाँ।
मुझे भी नहीं इतना पता चलता, लेकिन हमारे जब हम छोटे थे ना तो हमारे पास तो ये चीज़ें होती ही नहीं थी, उस ज़माने में थी नहीं। आजकल तो लेकिन फिर भी मैं आपको एक बात बताऊँ, बड़ी अच्छी मतलब अच्छी बात ही है। अब कोई माने ना, लेकिन जितनी हम ये केमिकल अपने चेहरे पे कम लगाते हैं ना, हमारी स्किन सही रहती है। अगर हम जितने ज़्यादा प्रोडक्ट यूज़ करने शुरू कर देते हैं ना, हमारी स्किन ख़राब हो जाती है। तो बच्चियों को चाहिए कि अच्छा लगता है कि आप अच्छी अच्छी चीज़ें लगाएं करें, लेकिन कभी कभार, जैसे कहीं आप किस पार्टी में जाना है, कभी ईद है, बस कर लो, लेकिन डेली बेसिस पे बहुत ज़्यादा प्रोडक्ट नहीं यूज़ करने चाहिए। उससे स्किन जो है ना, क्योंकि है तो केमिकल ना सब, तो अब केमिकल्स फिर आपकी स्किन पे जब लगते हैं हर वक्त डायरेक्ट, तो स्किन ख़राब हो जाती है। तो इसलिए कोशिश ये करनी, आप देखो आप सिंपल इतनी प्यारी लग रही हो, आपको मेकअप की ज़रूरत ही नहीं है। हंसती मुस्कुराती अरीशा इतनी अच्छी लग रही है कि अरीशा को किसी चीज़ की ज़रूरत नहीं है। तो चलो बेटे खाना खाओ, मैंने आपको रोक दिया, आप खाना खाओ। अरीशा बिरयानी फेवरेट है, बिरयानी डाल के लाइए। खाने तो बाद वारी आ गई जी मिठे दी। ज़बरदस्त मिठा तैयार है और इन्ना रंग बिरंगा जैलीस उपर बड़ा ही अच्छा लग रहा है। तो नाल सारी गपशप चल रही है। मर्द हज़रात बैठे ने दूसरे रूम च और असी खाने तो फारग होके औरतां दे जड़ियां गल्लां शुरू हो जांदियां ने कपड़ियां दियां, और मखसूस जड़ा कि बई की फैशन चल रहा है, की डिज़ाइन चल रहा है, और असी सारे बैठे अपनी गपशप कर रहे हैं। और छोटी पस्तौर सारियां गाड़ियां लैके आ गई इत्थे। ਉਹ कह रही कि मेरा गाड़ियां बड़ियां अच्छियां लग रही हैं। याहिया ਨੂੰ बस गाड़ियां ना बड़ा समझो इश्क है ਇਹਨੂੰ गाड़ियां ਦੇ ਨਾਲ। ਤੇ ਜਿੱਥੇ ਵੀ ਜਾਂਦਾ ਗੱਡੀਆਂ ਦਾ ਸ਼ੌਕੀਨ ਹੈ, ਤੇ ਇਹਨੇ ਉਮਰ ਦੀਆਂ ਗਾੜੀਆਂ ਲੈ ਕੇ ਆ ਗਿਆ ਔਰ ਖਿਲਣ ਲੱਗ ਗਿਆ ਵੇ। ਤੇ ਅਸੀਂ ਨਾਲ ਨਾਲ ਸਾਰੇ ਬੈਠੇ ਗੱਪਸ਼ਪ ਕਰ ਰਹੇ ਆ, ਪਰ ਉਹ ਮੈਨੂੰ ਕਹਿ ਰਿਹਾ ਕਿ ਮੇਰਾ ਵਲੌਗ ਬਣਾਓ। ਚੁੱਕ ਕੇ ਲੈ ਕੇ ਆਇਆ, ਬਕਾਇਦਾ ਮੈਨੂੰ ਕਹਿ ਰਿਹਾ ਵੇ ਕਿ ਮੇਰਾ ਵਲੌਗ ਬਣਾਓ ਕਿ ਮੈਂ ਗਾੜੀਆਂ ਦੇ ਨਾਲ ਖੇਲ ਰਿਹਾ। ਫਿਰ ਬਣਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਸਭ ਆਪਸ 'ਚ ਗੱਪਸ਼ਪ ਕਰ ਰਹੇ ਨੇ ਤੇ ਖਾਸਾ ਸ਼ੋਰ ਸੀ। ਇਸ ਤੋਂ ਮੈਨੂੰ ਬਸ ਜਗ੍ਹਾ ਵੌਇਸ ਓਵਰ ਜਿਵੇਂ ਕਰਨਾ ਪੈਂਦਾ ਵੇ, ਕਿਉਂਕਿ ਮੁਖਤਲਿਫ ਲੋਕ ਮੁਖਤਲਿਫ ਗੱਲਾਂ ਕਰ ਰਹੇ ਹੁੰਦੇ ਨੇ, ਤੇ ਇਸ ਤੋਂ ਵੌਇਸ ਓਵਰ ਹੀ ਕਰਨਾ ਪੈਂਦਾ ਵੇ। ਤੇ ਚਲੋ ਜੀ ਹੁਣ ਸਾਡੀ ਰੁਖਸਤੀ ਦਾ ਟਾਈਮ ਹੋ ਗਿਆ, ਚਾਏ ਵਾਏ ਪੀ ਲਈ ਤੇ ਸਾਇਮਾ ਔਰ ਅਸਦ ਨੇ ਸਾਨੂੰ खुदा हाफिज़ किया। बहुत बहुत शुक्रिया साइमा और असद, बहुत मुहब्बत ਨਾਲ ਬੁਲਾਉਂਦੇ ਨੇ ਹਮੇਸ਼ਾ ਸਾਨੂੰ ਔਰ ਬਹੁਤ ਖਾਤਰ ਕਰਦੇ ਨੇ। ਅੱਲਾ ਪਾਕ ਇਹਨਾਂ ਦੇ ਰਿਜ਼ਕ ਵਿੱਚ ਇਜ਼ਾਫਾ ਕਰੇ। ਤੇ ਚਲੋ ਜੀ ਉੱਥੋਂ ਅਸੀਂ ਨਿਕਲੇ ਤੇ ਪਹੁੰਚੇ ਆਪਣੇ ਸ਼ਹਿਰ, ਲੇਕਿਨ ਮੁਸਤਫਾ ਸਾਹਿਬ ਨੇ ਕੁਛ ਨਹੀਂ ਖਾਧਾ ਸੀ ਉੱਥੇ। ਮੁਸਤਫਾ ਦਾ ਦਿਲ ਕਰ ਰਿਹਾ ਸੀ ਕਿ ਮੈਨੂੰ ਪੀਜ਼ਾ ਲੈ ਕੇ ਦੇਵੋ, ਮੈਨੂੰ ਭੁੱਖ ਲੱਗੀ ਹੈ ਬੜੀ। ਇਸੇ ਅਸੀਂ ਸਰਵਿਸ ਸਟੇਸ਼ਨ 'ਤੇ ਫਿਰ ਅਸੀਂ ਰੁਕ ਗਏ ਕਿ ਇਹਨੂੰ ਕੁਛ ਲੈ ਦੇਈਏ, ਕਿਉਂਕਿ ਮੁਸਤਫਾ ਨੇ ਜਿਹੜਾ ਨਾ ਹਾਲਾਂਕਿ ਬਹੁਤ ਅੱਛਾ ਖਾਣਾ, ਟੇਸਟੀ ਖਾਣਾ ਬਣਿਆ ਹੋਇਆ ਸੀ, ਲੇਕਿਨ ਬੱਚੇ ਜਿਹੜੇ ਨੇ ਅੱਜ ਕੱਲ੍ਹ ਪੀਜ਼ਾ ਬਰਗਰ ਵਾਲੇ ਬੱਚੇ ਨੇ। ਬਾਜ਼ ਦਫਾ ਉਲਝਣ ਵੀ ਹੁੰਦੀ ਹੈ ਕਿ ਇੰਨਾ ਪੀਜ਼ਾ ਜਾਂ ਬਰਗਰ ਇਹ ਕਿਸ ਤਰ੍ਹਾਂ ਬਾਰ-ਬਾਰ ਖਾਂਦੇ ਨੇ, ਲੇਕਿਨ ਭਾਈ ਇੱਕ ਨਸਲ ਐਸੀ ਤਿਆਰ ਹੋ ਚੁੱਕੀ ਹੈ ਜਿਹੜੇ ਦੇਸੀ ਖਾਣਿਆਂ ਨੂੰ ਬਹੁਤ ਜ਼ਿਆਦਾ ਉਹਨਾਂ ਦੇ ਫੇਵਰੇਟ ਨਹੀਂ ਨੇ। ਬਹਰਹਾਲ ਅਸੀਂ ਇੱਥੇ ਅੰਦਰ ਆਏ ਔਰ ਮੁਸਤਫਾ ਆਪਣਾ ਪੀਜ਼ਾ ਲੈ ਰਿਹਾ ਵੇ, ਔਰ ਅਸੀਂ ਜਿਹੜਾ ਨਾ ਇੱਥੇ ਮੈਂ ਬਸ ਇਹ ਵੀ ਨਾਲ ਨਿਕਲ ਕੇ ਆ ਗਈ ਕਿ ਚਲੋ ਇੱਕ ਕਲਿੱਪ ਬਣਾ ਲੈਂਦੀ ਹਾਂ। ਮੁਸਤਫਾ ਸਾਹਿਬ ਖੜ੍ਹੇ ਨੇ ਆਪਣੀ ਫੇਵਰੇਟ ਚੋਇਸ ਦਾ ਪੀਜ਼ਾ ਲੈਣਗੇ, ਜਿਹੜਾ ਵੀ ਇਹਨਾਂ ਨੂੰ ਫਲੇਵਰ ਅੱਛਾ ਲੱਗੇਗਾ ਅਤੇ ਉਹ ਵਾਲਾ ਹੀ ਲੈਣਗੇ। ਇੱਥੇ ਬਹੁਤ ਕਿਸਮ ਦੇ ਪੀਜ਼ਾ ਨੇ ਔਰ ਸਬਾਰੋ ਪੀਜ਼ਾ ਇਹਨਾਂ ਨੂੰ ਵੈਸੇ ਹੀ ਬਹੁਤ ਪਸੰਦ ਹੈ। ਜਦੋਂ ਵੀ ਆਉਂਦੇ ਨੇ ਯੂਸਫ ਔਰ ਮੁਸਤਫਾ, ਇਹਨਾਂ ਨੇ ਇੱਥੇ ਦਾ ਪੀਜ਼ਾ ਜ਼ਰੂਰ ਖਾਣਾ ਹੁੰਦਾ ਵੇ। ਅਤੇ ਬਾਜ਼ ਦਫਾ ਇੱਥੇ ਬੈਠ ਕੇ ਹੀ ਖਾ ਲੈਂਦੇ ਨੇ, ਬਾਜ਼ ਦਫਾ ਘਰ ਲੈ ਕੇ ਆ ਜਾਂਦੇ ਨੇ। ਇਹ ਸਰਵਿਸ ਸਟੇਸ਼ਨ ਇਹ ਬੜਾ ਅੱਛਾ ਹੈ, ਕਿਉਂਕਿ ਮੋਟਰਵੇ ਦੇ ਉੱਪਰ ਹੈ ਅਤੇ ਬਹੁਤ ਸਾਰੇ ਲੋਕ ਇੱਥੋਂ ਗੁਜ਼ਰਦੇ ਨੇ, ਟਰੈਵਲ ਕਰਦੇ ਨੇ, ਅਤੇ ਖਾਸਾ ਮਸਰੂਫ ਵੀ ਰਹਿੰਦਾ ਵੇ। ਇੱਥੇ ਚਾਏ ਵਾਲਾ ਦੀ ਚਾਏ ਵੀ ਹੈ, ਅੰਬਾਲਾ ਵਾਲਿਆਂ ਦੀ ਵੀ ਸ਼ੌਪ ਹੈ, ਔਰ ਪੀਜ਼ਾ ਵੀ ਮਿਲ ਜਾਂਦਾ ਹੈ, ਕੌਫੀ ਸ਼ੌਪ ਵੀ ਹੈ, ਬਹੁਤ ਸਾਰੀਆਂ ਚੀਜ਼ਾਂ ਨੇ। ਉਸ ਤੋਂ ਇਲਾਵਾ ਵੀ ਤੁਸੀਂ ਕੋਈ ਕੋਲਡ ਡਰਿੰਕ ਲੈਣਾ ਚਾਹੋ, ਕੋਈ ਵੀ ਚੀਜ਼ ਤਾਂ ਤੁਹਾਨੂੰ ਮਿਲ ਜਾਂਦੀ ਹੈ। ਇਸ ਤੋਂ ਖਾਸਾ ਮਸਰੂਫ ਰਹਿੰਦਾ ਵੇ ਮੋਟਰਵੇ 'ਤੇ ਹੋਣ ਦੀ ਵਜ੍ਹਾ ਦੇ ਨਾਲ। ਅਤੇ ਅੰਬਾਲਾ ਦੀ ਮਿਠਾਈ ਵੀ ਬਹੁਤ ਅੱਛੀ ਹੈ, ਅਸੀਂ ਅਕਸਰ ਲੈ ਕੇ ਜਾਂਦੇ ਹਾਂ, ਬਹੁਤ ਜ਼ਬਰਦਸਤ ਹੈ। ਅਤੇ ਮੁਸਤਫਾ ਮੈਨੂੰ ਕਹਿ ਰਿਹਾ ਕਿ ਮੈਂ ਕੋਈ ਚੀਜ਼ ਅਗਰ ਇੱਥੋਂ ਲੈ ਲਵਾਂ ਤਾਂ ਤੁਸੀਂ ਮੈਨੂੰ ਲੈ ਕੇ ਦੇ ਸਕਦੇ ਹੋ। ਮੈਂ ਕਿਹਾ ਲੈ ਕੇ ਤਾਂ ਦੇ ਸਕਦੀ ਹਾਂ, ਕੋਈ ਐਸਾ ਮਸਲਾ ਨਹੀਂ, ਚਲ ਜੋ ਵੀ ਲੈਣਾ ਲੈ ਲਵੋ। ਅਤੇ ਲੋ ਜੀ ਮੁਸਤਫਾ ਸਾਹਿਬ ਨੇ ਪੀਜ਼ਾ ਲੈ ਲਿਆ। 3 ਪੀਸ ਲੈਣੇ, ਕਹਿੰਦੇ ਮੈਂ 3 ਪੀਸ ਲੈਣੇ ਨੇ ਔਰ ਮੈਂ ਖਾਣੇ ਨੇ, ਔਰ ਇੱਕ ਤਾਂ ਮੈਂ ਇੱਥੇ ਹੀ ਖਾਣਾ ਵੇ, ਮੈਨੂੰ ਬੜੀ ਸ਼ਦੀਦ ਭੁੱਖ ਲੱਗੀ, ਅਤੇ 2 ਅਸੀਂ ਲੈ ਜਾਵਾਂਗੇ ਘਰ। ਫਿਰ ਘਰ ਕਹਿੰਦਾ ਮੈਂ ਜਾ ਕੇ ਖਾਵਾਂਗਾ। ਅਤੇ ਚਲੋ ਜੀ ਠੀਕ ਹੈ, ਮੁਸਤਫਾ ਖਾ ਰਹੇ ਨੇ ਔਰ ਮੈਂ ਜਿਹੜਾ ਲਿਆ ਵੇ ਮਿਲਕ ਸ਼ੇਕ, ਮੈਂ ਕੋਲ ਬੈਠ ਕੇ ਮਿਲਕ ਸ਼ੇਕ ਪੀ ਰਹੀ ਹਾਂ। ਅਤੇ ਇੱਕ ਪੀਸ ਜਦੋਂ ਮੁਸਤਫਾ ਖਾ ਲਏਗਾ ਉਦੋਂ ਫਿਰ ਅਸੀਂ ਘਰ ਜਾਵਾਂਗੇ, ਬਾਕੀ ਫਿਰ ਘਰ ਜਾ ਕੇ ਖਾਏਗਾ। ਅਤੇ ਅੱਜ ਦਾ ਦਿਨ ਸਾਡਾ ਬਹੁਤ ਅੱਛਾ ਗੁਜ਼ਰਿਆ, ਮਾਸ਼ਾਅੱਲਾ। ਫੈਮਿਲੀ ਫਰੈਂਡ ਨਾਲ ਮੁਲਾਕਾਤ ਹੋਈ
ਔਰ ਥੋੜ੍ਹਾ ਮਾਹੌਲ ਚੇਂਜ ਹੋ ਜਾਂਦਾ ਹੈ, ਤੁਸੀਂ ਜਾਂਦੇ ਹੋ ਮਿਲਦੇ ਹੋ ਤਾਂ ਬੜਾ ਚੰਗਾ ਲੱਗਦਾ ਵੇ। ਤੇ ਚਲੋ ਜੀ, ਫਿਰ ਤੁਹਾਡੇ ਨਾਲ ਮੁਲਾਕਾਤ ਕਰਦੇ ਹਾਂ। अस्सलामुअलैकुम, गुड मॉर्निंग सोहणियो, गुड मॉर्निंग। लो भी सोहणियो, देख लवो एक नवे दिन के नाल तुहानूं खुश आमदीद कह रहे हैं। कल का साडा जिहड़ा मैनचेस्टर का ट्रिप बड़ा अच्छा रहा और फिर वो छोटे छोटे मैं जो जान तो पहले जिहड़े क्लिप बनाए सन मैं जोड़ दिते, तुसीं देख लियो। क्योंकि मैं माहिर तो है नहीं हाँ, क्योंकि बाज़ लोग बहुत अच्छी वॉइस ओवर करते हैं और बहुत अच्छा करते हैं। मैं कुछ जो हो सकता मैं अपनी खिदमत पेश कर देनी हाँ, क्योंकि मेरी ज़्यादा आदत शुरू तो तुहानूं पता है यही है कि असीं विहड़े च बहने हाँ और अपने माजी दी गल्लां करने हाँ। बहुत ज़्यादा इन्हां चीज़ों की मैनूं आदत नहीं है, लेकिन बहरहाल बच्चों की वजह नाल साडी ब्रेकां लगी हुई ने GT रोड ते साडा वो सिलसिला थोड़ी देर लई मुनक़िता होया है। बहर तुसीं मेरा और मुस्तफा का ब्लॉग बड़ा पसंद किया। शमा चौधरी तुहाडा भी शुक्रिया, तुहाडा कॉमेंट पढ़ते पढ़ते तो मुस्तफा आ गया सी ते फिर विच ही रह गया सारा जिहड़े कॉमेंट पढ़ने सन। तो तुहाडा दोबारा तो कॉमेंट आया कि तुसीं मुस्तफा दे नाल बॉन्डिंग नूं भी बड़ा पसंद किया और बड़ा मुस्तफा नूं सराहया। बहुत शुक्रिया। मुस्तफा ने तुहाडा कॉमेंट खुद पढ़िया और बड़ा खुश होया, कहता कि मेरा नाम लैके उन्होंने कॉमेंट किया, आप जानती हो। उन्होंने मुझे पूछा कि आप इनको जानती हो। मैं क्या जाननी है, सारे मेरे जान। कहता वो कहाँ रहती है। तो इस तरह करके क्वेश्चन फिर उन्हें अगो मेरे को किए। मैं क्या लंडन रहती हैं शमा आंटी जो हैं। और फिर इस तरह करके उन्हें सारे का पूछा कि जैनब कहाँ रहती हैं। जैनब तुहाडा भी बहुत शुक्रिया। मुस्तफा बड़ा खुश होया। छोटी छोटी खुशी होती है, कैसी किस्म दे देने। बच्चे तो वैसे ही जड़े ना थोड़ी जी तारीफ नाल खुश हो जाते हैं। तो तुहाडे सारिਆਂ ਦੀ ਮੁਹੱਬਤਾਂ ਦਾ शुक्रिया। शमा चौधरी, जैनब, नायला ने भी कहा कि बई माशाल्लाह याहिया और मुस्तफा दे बड़े प्यारे बच्चे ने। बहुत सानू चंगा लग्या ब्लॉग उन्होंने सुन के और प्यारी प्यारी गल्लां सानू बड़ियां अच्छियां लगियां। तो ये कहते तुहाडा भी नायला बहुत शुक्रिया कि तुसी जिहड़ा ना करदे हो, बाकायदगी दे नाल कॉमेंट करदे हो ते नाल सानू जिहड़ा वे मैं मेरी टैबलेट मिल नहीं रही सी। मैं सोचिया ही सी बैठांगी तो टैबलेट लैके बैठांगी, लेकिन बच्चों ने पता नहीं कित्थे कर दी। वो बस निकले ने कोई थोड़ी जी ग्रॉसरी लैनी सी उहदे वास्ते, तो मैं फटाफट इत्थे ला के बैठ गई। मैं क्या बस थोड़ी जी गल मैं कर लवां, क्योंकि बच्चे दे उहदी वजह दे नाल फिर विच आवाज़ां आ रही होंदियां ने, सही रिकॉर्डिंग नहीं होंदी। और फिर इस तरह मेरे को ब्लॉग की एक किस्म भी नहीं है कि मैं हर चीज़ वो अजकल बड़े दिखा रहे हैं कि हर चीज़ बैडरूम के भी लोग हालात दिखा रहे होंगे ने, इस तरह दी भी चीज़ा। तो भी ज़ाहिर अपना अपना टेस्ट भी है। मेरा तो बस यही है कि चलो साफ सुथरी असी बैठ के गल करिए, जिहदा कोई मकसद होए कुछ होवे। हाँ हाँ हू वाले ब्लॉग्स जिहड़े ने वो बेशुमार ने और तुहाडी उंगली दे जिहड़ा ना पोर के उपर मौजूद ने। तुसीं अगर देखना चाहो तो देखो। साड़ी तो वही होंगी है कि नायाब जमाने की साफ सुथरी गल असी करने और उसी हिसाब के नाल ही असीं अपने ब्लॉग्स नूं लैके चलने। तो नायला ने लिखा कि बाकी तो सारियां गल्लां छड्डो। शबीर हुसैन साहब ने जिहड़ा लिख दिता ना कि लाहौर लाहौरे, वो सब तो चंगा उन्होंने कमेंट। बाकी बच्चों की तारीफ जो उन्होंने की, लेकिन लाहौर के बारे जो किया वो बिल्कुल ठीक किया। लाहौर लाहौरे, लाहौर लाहौरे, लाहौर लाहौरे, लाहौर लाहौरे, जिन्हें लाहौर नहीं तकिया जमिया नहीं। तो भाई जिन्हें लाहौर नहीं तकिया वो जमिया ही नहीं। तो बहुत शुक्रिया जी। अस आप कहने सियालकोट वाले हैं, पर फिर भी असी लाहौर की तारीफ करने। जो मैं जानी हाँ पंजाब वाल, मेरा जरूर लाहौर बहुत अच्छा लगता है। तो लाहौर की मार्केट तो पिछले 2-3 साल पहले मैं गई सी, शॉपिंग की। बानो मार्केट गए है ना, बहुत सारे बाजार से अंदरों ने लाहौर फिरे। बहुत मज़े का शहर है लाहौर। क्या सही कहते हैं, जिंदा दिलाने लाहौर कि जिंदा दिल लोग ने। उस तो बाद असीं इस्लामाबाद भी गए, मैंने मज़ा नहीं आया। इस्लामाबाद इस तरह लगता है मुर्दा दिलाने लाहौर। और जड़ा ना शहर एक मुर्दियां का शहर है, कोई खामोशी। और मैंने खुद ऐसे शहर अच्छे नहीं लगते ने कि चहल पहल इंसान जिंदगी के रंग जिथे नज़र आन कोई होंदा वे अच्छा। तो सियालकोट भी साडा शहर अच्छा वे। शबीर हुसैन साहब ने कहा कि बई तुहाडियां बौलां मशहूर होणगियां, कराची दे तुसीं किस्से सुणांदे हो पुराणियां चीज़ां, लेकिन है कि लाहौर लाहौर है जी। असीं बिल्कुल मानने हैं जी, लाहौर लाहौर है बिल्कुल। इस तो कोई शक ही नहीं है कि लाहौर लाहौर है। तो उन्होंने भी मुस्तफा के हिसाब ने कहा कि मुस्तफा माशाल्लाह बहुत अच्छिया मुस्तफा ने गल्लां कीतियां ने। और यही मैंने क्या जिद्दी बच्चा वे कि थोड़ा जा
ਜੱਟ ਦਾ ਖੜਾਕ ਕਿਸਮ ਦਾ ਬੱਚਾ ਵੇ, ਉਹ ਆਪਣੀ ਗੱਲ ਮਨਵਾ ਕੇ ਰਹਿੰਦਾ। ਔਰ ਯੂਸਫ ਹੋਰਾਂ ਨੇ ਕਿਹਾ ਕਿ ਅੱਜ ਕੈਮਰੇ ਦੇ ਸਾਹਮਣੇ ਨਹੀਂ ਆ ਰਿਹਾ, ਤੇ ਉਹਨਾਂ ਨੇ ਤਜਜ਼ੀਆ ਪੇਸ਼ ਕੀਤਾ। ਬਿਲਕੁਲ ਸ਼ਬੀਰ ਸਰ ਸਾਹਿਬ, ਐਸਾ ਲੱਗਦਾ ਤੁਸੀਂ ਉਹ ਕੋਈ ਐਸਾ ਕਰਕੇ ਕੋਈ ਕੈਮਰਾ ਲਾ ਕੇ ਬੈਠੇ ਹੋਏ ਹੋ ਸਾਡੇ ਉੱਤੇ ਕੋਈ। ਉਹ ਅੱਜ ਕੱਲ੍ਹ ਕੈਮਰੇ ਲੱਗੇ ਹੋਏ ਨਾ, ਮੈਨੂੰ ਲੱਗਦਾ ਤੁਸੀਂ ਵੀ ਉੱਥੋਂ ਕੋਈ ਨਿਊਯਾਰਕ ਤੋਂ ਕੈਮਰਾ ਲਾਇਆ ਹੋਇਆ। ਬਿਲਕੁਲ ਸਹੀ ਤੁਸੀਂ ਤਜਜ਼ੀਆ ਕੀਤਾ। ਯੂਸਫ ਅੱਜ ਕੱਲ੍ਹ ਕੈਮਰੇ ਦੇ ਸਾਹਮਣੇ ਆਉਣ ਤੋਂ ਪਤਾ ਨਹੀਂ ਕਿਉਂ ਕਤਰਾ ਰਿਹਾ। ਮੈਂ ਪੁੱਛਿਆ ਵੀ ਕੱਲ੍ਹ ਉਹਦੇ ਕੋਲੋਂ, ਕਹਿੰਦਾ ਮੈਂ ਹੁਣ ਵੱਡਾ ਹੋ ਗਿਆ, ਮੈਨੂੰ ਜਿਹੜਾ ਨਾ ਸ਼ਰਮ ਆਉਂਦੀ ਹੈ ਕੈਮਰੇ ਦੇ ਸਾਹਮਣੇ। ਮੈਂ ਕਿਹਾ ਤੂੰ ਛੋਟੇ ਹੁੰਦੇ ਤੂੰ ਮੇਰੇ ਬਲੌਗਸ ਵਿੱਚ ਬਹੁਤ ਆਉਂਦਾ ਸੀ। ਕਹਿੰਦਾ ਉਦੋਂ ਮੈਂ ਛੋਟਾ ਸਾ ਨਾ, ਹੁਣ ਮੈਂ ਵੱਡਾ ਹੋ ਗਿਆ ਵਾ, ਹੁਣ ਮੈਨੂੰ ਥੋੜ੍ਹਾ ਅਜੀਬ ਲੱਗਦਾ ਵੇ। ਤਾਂ ਮੈਂ ਕਿਹਾ ਚਲੋ ਠੀਕ ਹੈ, ਕਿਸੇ ਟਾਈਮ ਬੱਚਿਆਂ ਦਾ ਮੂਡ ਹੋਵੇ ਠੀਕ ਹੈ, ਨਹੀਂ ਹੈ ਤਾਂ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ। ਸਾਡੀ ਆਪਣੀ ਗੱਪਸ਼ਪ ਚੱਲਦੀ ਹੈ, ਉਹ ਇਨਸ਼ਾਅੱਲਾ ਜਦੋਂ ਤੱਕ ਸਾਡੀ ਸਾਹ ਦੇ ਨਾਲ ਸਾਹ ਨੇ ਉਹ ਚੱਲਦੇ ਰਹਿਣਗੇ। ਬਾਕੀ ਮੁਸਤਫਾ ਹਲੇ ਹੱਥੇ ਹੈਗਾ ਵੀ, ਜਦੋਂ ਮੁਸਤਫਾ ਵੀ 2 ਸਾਲ ਬਾਅਦ ਉਹਨੇ ਵੀ ਨਿਕਲ ਜਾਣਾ, ਫਿਰ ਛੋਟੀ ਪਿਸਤੌਲ ਬਚਣੀ ਹੈ ਸਾਡੇ ਕੋਲ। ਤੇ ਉਹ ਪਿਸਤੌਲ ਨਾਲ ਤੇ ਫਿਰ ਅਸੀਂ ਬਣਾਇਆ ਕਰਾਂਗੇ ਵਲੌਗ। ਬਹਿਰਲ ਜੀ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਸ਼ੁਕਰੀਆ। ਸ਼ੀਲ ਬੜੇ ਅਰਸੇ ਬਾਅਦ ਆਏ। ਸ਼ੀਲ ਨੇ ਕਿਹਾ ਕਿ ਬਾਜੀ ਮੈਂ ਤੁਹਾਡੇ ਵਲੌਗ ਦੇਖਣੀ ਜ਼ਰੂਰ ਆ, ਜਦੋਂ ਮੈਨੂੰ ਟਾਈਮ ਲੱਗਦਾ ਵੇ ਨਾ ਮੈਂ ਦੇਖਣੀ ਆ, ਔਰ ਮੈਂ ਕਮੈਂਟ ਕਰਾਂ ਨਾ ਕਰਾਂ ਪਰ ਮੈਂ ਦੇਖਣੀ ਜ਼ਰੂਰ ਆ ਜਦੋਂ ਮੈਨੂੰ ਟਾਈਮ ਲੱਗਦਾ। ਪਰ ਉਹਨੇ ਕਿਹਾ ਮੈਂ ਹਾਈਪ ਜ਼ਰੂਰ ਦੇ ਦਿੰਦੀ ਆ ਤੁਹਾਨੂੰ, ਕਿ ਹਾਈਪ ਦੇ ਨਾਲ ਹੈ ਕਿ ਤੁਹਾਡਾ ਜਿਹੜਾ ਨਾ ਵਿਊ ਵਧਣ ਦੇ ਚਾਂਸ ਹੁੰਦੇ ਨੇ, ਤੁਹਾਡਾ ਜਿਹੜਾ ਨਾ ਚੈਨਲ ਗਰੋ ਕਰਦਾ ਵੇ। ਤੇ ਬਹੁਤ ਸ਼ੁਕਰੀਆ ਸ਼ੀਲ, ਤੁਸੀਂ ਸਾਨੂੰ ਹਾਈਪ ਕਰ ਦਿੰਦੇ ਹੋ। ਤੇ ਮੈਂ ਵੀ ਦੇਖ ਰਹੀ ਸੀ, ਮੈਂ ਕਿਹਾ ਕਿਹੜਾ ਨੇਕ ਬੰਦਾ ਵੇ। ਅਕਸਰ ਮੈਨੂੰ ਆਉਂਦਾ ਕਿ ਤੁਹਾਨੂੰ 2 ਹਾਈਪ ਮਿਲੇ ਨੇ ਜਾਂ ਇਸ ਤਰ੍ਹਾਂ, ਤੇ ਮੈਂ ਬੜੀ ਖੁਸ਼ ਹੁੰਦੀ ਹਾਂ। ਮੈਂ ਕਹਿੰਦੀ ਇਹ ਕਿਹੜਾ ਬੰਦਾ ਵੇ ਜਿਹਨੇ ਮੈਨੂੰ ਹਾਈਪ ਦੇ ਦਿੱਤਾ ਹੋਵੇ। ਕਿਉਂਕਿ ਸ਼ੁਰੂ 'ਚ ਮੈਂ ਵਿੱਚ ਕਹਿਣਾ ਵੀ ਸ਼ੁਰੂ ਕਰ ਦਿੱਤਾ ਸੀ ਕਿ ਹਾਈਪ ਕਰ ਦਿਓ, ਲੇਕਿਨ ਐਵੇਂ ਕਿ ਫਿਰ ਵਿੱਚ ਮੈਂ ਰੁਕ ਗਈ। ਮੈਂ ਕਿਹਾ ਪਤਾ ਨਹੀਂ ਹੁਣ ਹਰ ਇੱਕ ਆਪਸ਼ਨ ਆਉਂਦਾ ਕਿ ਨਹੀਂ। ਅਗਰ ਤੁਹਾਡੇ ਕੋਲ ਕਿਸੇ ਕੋ ਹਾਈਪ ਦਾ ਆਪਸ਼ਨ ਆਵੇ ਤੇ ਫਿਰ ਤੁਸੀਂ ਜ਼ਰੂਰ ਕਰ ਦਿਆ ਕਰੋ, ਉਹਦਾ ਚੈਨਲ ਗਰੋ 'ਚ ਹੈਲਪ ਮਿਲਦੀ ਹੈ। ਬਹੁਤ ਸ਼ੁਕਰੀਆ ਸ਼ੀਲ, ਤੁਸੀਂ ਆਉਂਦੇ ਵੀ ਹੋ ਸਾਡੇ ਵਿਹੜੇ 'ਚ, ਤੁਸੀਂ ਦੇਖਦੇ ਵੀ ਹੋ ਔਰ ਤੁਸੀਂ ਸਾਨੂੰ ਹਾਈਪ ਵੀ ਕਰ ਦਿੰਦੇ ਹੋ। ਉਹਨਾਂ ਨੇ ਮੁਸਤਫਾ ਔਰ ਯਹਿਆ ਦੀਆਂ ਗੱਲਾਂ ਨੂੰ ਬੜਾ ਪਸੰਦ ਕੀਤਾ ਵੇ। ਬਹੁਤ ਸ਼ੁਕਰੀਆ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ। ਸੌਲਤ ਹੁਸੈਨ, ਲਾਇਬਾ, ਹੋਰ ਵੀ ਜਿਹੜੇ ਜਾਣਨ ਵਾਲੇ ਮੇਰੇ ਆਉਂਦੇ ਨੇ, 1-2 ਨਵੇਂ ਨਾਮ ਹੀ ਆਏ ਨੇ। ਫਰਤ ਬਸ਼ੀਰ ਇੱਕ ਨਵਾਂ ਇਜ਼ਾਫਾ ਹੋਇਆ, ਉਹਨਾਂ ਨੇ ਪਰਸੋਂ ਕਮੈਂਟ ਕੀਤਾ ਸੀ, ਉਹਨਾਂ ਦਾ ਵੀ ਸ਼ੁਕਰੀਆ। 1-2 ਹੋਰ ਨਵੇਂ ਨਾਮ ਹੀ ਨੇ। ਤੇ ਮਤਲਬ ਨਾਹਿਦ ਦਾ ਵੀ ਵਿੱਚ ਆਇਆ ਸੀ ਕਮੈਂਟ ਪਰਸੋਂ, ਜਿਹੜਾ ਕਿ ਬਾਜੀ ਤੁਸੀਂ ਬੜੇ ਚੰਗੇ ਪੇ ਲੱਗਦੇ ਹੋ। ਬਹੁਤ ਸ਼ੁਕਰੀਆ। ਤੁਹਾਡੀ ਮਿਲੀਆਂ ਜੁਲੀਆਂ ਮੁਹੱਬਤਾਂ ਨੇ, ਤੇ ਉਹ ਜਿਹੜਾ ਮੇਰੇ ਵਾਸਤੇ ਬੜੇ ਕੀਮਤੀ ਨੇ। ਉਹ ਲਮਹਾਤ, ਤੁਹਾਡੇ ਅਲਫਾਜ਼, ਤੁਹਾਡਾ ਟਾਈਮ ਮੇਰੇ ਵਾਸਤੇ ਬੜਾ ਜ਼ਰੂਰੀ ਔਰ ਬੜਾ ਅਹਿਮੀਅਤ ਰੱਖਦਾ ਵੇ। ਕਿ ਮੈਂ ਪਹਿਲੇ ਵੀ ਕਈ ਦਫਾ ਕਿਹਾ ਵੇ ਕਿ ਇਨਸਾਨ ਜਿਹੜਾ ਨਾ ਅੱਜ ਦੇ ਜ਼ਮਾਨੇ 'ਚ ਜਦੋਂ ਤੁਹਾਨੂੰ ਕੋਈ ਟਾਈਮ ਦਿੰਦਾ ਵੇ ਨਾ, ਉਹ ਸਮਝੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਤੁਹਾਨੂੰ ਬੈਠ ਕੇ ਕੋਈ ਆਪਣਾ ਕੀਮਤੀ ਟਾਈਮ ਦੇਵੇ, ਉਹ ਸਭ ਤੋਂ ਬੜੀ ਗੱਲ ਹੈ। ਔਰ ਮੇਰੇ ਵਾਸਤੇ ਤੁਸੀਂ ਸਾਰੇ ਬੜੇ ਅਹਿਮ ਹੋ ਕਿ ਜਿਹੜੇ ਤੁਸੀਂ ਆਉਂਦੇ ਹੋ ਮੇਰੇ ਵਿਹੜੇ 'ਚ, ਦੇਖਦੇ ਹੋ ਔਰ ਫਿਰ ਕਮੈਂਟ ਵੀ ਕਰਦੇ ਹੋ। ਤੇ ਚਲੋ ਜੀ, ਇਹ ਥੋੜ੍ਹੀ ਜਿਹੀ ਰੁਦਾਤ ਮੈਂ ਕਰ ਦਿੱਤੀ ਕਿ ਚਲੋ ਅਸੀਂ ਸਾਡੀ ਨਾਗਾ ਨਾ ਹੋਵੇ। ਅਸੀਂ ਥੋੜੀ ਕਹਿੰਦੇ ਨੇ ਦਰਿਆ ਕੋ ਕੂਜ਼ੇ में बंद करने की कोशिश ਕੀਤੀ ਹੈ। ਤੇ ਅੱਜ ਅਸੀਂ ਜਾਣਾ ਹੈ ਰਾਫੇ ਹਾਊਸ, ਉੱਥੇ ਬਰਗਰ ਪਾਰਟੀ ਚੱਲਣੀ ਹੈ। ਉਹਨਾਂ ਨੇ ਬਰਗਰ ਮੰਗਾਣੇ ਨੇ ਤੇ ਬਰਗਰ ਸਭ ਨੇ ਖਾਣੇ ਨੇ। ਅੱਜ ਆਹਾਦ ਔਰ ਅਬਦੁੱਲਾ ਦੇ ਪਾਪਾ ਨੇ ਸਾਨੂੰ ਬਰਗਰ ਖਿਲਾਣੇ ਨੇ ਉਹਨਾਂ ਨੇ, ਤੇ ਅਸੀਂ ਉੱਧਰ ਜਾਣਾ ਵੇ। ਤੇ ਅਸੀਂ ਕੀ ਕਹਿੰਦੇ ਨੇ ਹੁਣ ਇੱਥੋਂ ਬਸ ਤਿਆਰੀ ਕਰਨੀ, ਸਫਾਈ ਵਗੈਰਾ ਕਰ ਰਹੇ ਨੇ ਔਰ ਬਸ ਗਰੋਸਰੀ ਲੈ ਕੇ ਬੱਚੇ ਆ ਜਾਣਗੇ ਤਾਂ ਅਸੀਂ ਫਿਰ 5 ਵਜੇ ਉੱਥੇ ਚਲੇ ਜਾਣਾ ਵੇ। ਤੇ ਫਿਰ ਮਿਲਦੇ ਹਾਂ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹੇਗੀ। ਮਾਜ਼ੀ ਦੇ ਅਸੀਂ ਕਿੱਸੇ ਬਹੁਤ ਸਾਰੇ ਪਏ ਨੇ। ਮੈਂ ਕੱਲ੍ਹ ਕੱਪੜਿਆਂ ਦੇ ਹਵਾਲੇ ਨਾਲ ਗੱਲ ਕਰਨੀ ਸੀ ਕਿ ਅਸੀਂ ਕੱਪੜਿਆਂ ਦੇ ਹਵਾਲੇ ਨਾਲ ਗੱਲ ਕਰਾਂਗੇ ਕਿ ਜਿਹੜਾ ਮਾਜ਼ੀ ਵਿੱਚ ਅਸੀਂ ਪਾਉਂਦੇ ਹੁੰਦੇ ਸਾਂ, ਕਿਸ ਤਰ੍ਹਾਂ ਥਾਨ 'ਚ ਕੱਪੜਾ ਮਿਲਦਾ ਸੀ ਔਰ ਕਿਸ ਤਰ੍ਹਾਂ ਅਸੀਂ ਖਰੀਦਦਾਰੀ ਕਰਦੇ ਹੁੰਦੇ ਸਾਂ। ਲੇਕਿਨ ਉਹ ਸਾਰੇ ਮੁਸਤਫਾ ਦੇ ਆਉਣ ਦੀ ਵਜ੍ਹਾ ਨਾਲ ਵਿੱਚ ਹੀ ਸਾਰੀਆਂ ਗੱਲਾਂ ਰਹਿ ਗਈਆਂ। ਲੇਕਿਨ ਚਲੋ ਜੀ ਕੋਈ ਗੱਲ ਨਹੀਂ, ਬੱਚੇ ਹਲੇ ਹੈਗੇ ਨੇ ਕੁਛ ਦਿਨ, ਉਸ ਤੋਂ ਬਾਅਦ ਜਿਹੜਾ ਨਾ ਫਿਰ ਉਹੀ ਸਾਡਾ ਸਾਥ ਹੋ ਜਾਣਾ ਵੀ। ਇਹ ਇੰਨਾ ਏਰੀਆ ਹੁੰਦਾ ਜਿੱਥੇ ਮੈਂ ਕਿਚਨ ਵਿੱਚ ਕੰਮ ਕਰ ਰਹੀ ਹੁੰਦੀ ਹਾਂ ਔਰ ਇੱਥੇ ਬੈਠ ਕੇ ਤੁਹਾਡੇ ਨਾਲ ਖਿਤਾਬ ਕਰ ਲੈਣੀ ਆ, ਕਦੀ ਹਾਂਡੀ ਪਕਾ ਲੈਣੀ ਆ, ਕਿ ਤੁਹਾਡੇ ਕੋਲ ਆ ਜਾਣੀ ਆ, ਕਦੀ ਦਾਲ ਭਿਓ ਦਿੰਦੀ ਆ। ਉਹ ਸਾਡਾ ਤੁਹਾਡਾ ਸਾਥ ਜਿਹੜਾ ਵੇ ਨਾ ਉਹ ਨਾਲ ਚੱਲਦਾ ਹੀ ਰਹੇਗਾ। ਤੇ ਉਹ ਜ਼ੈਨਬ ਨੇ ਕਿਹਾ ਕਿ ਵੀ ਸਿਆਲਕੋਟੀਆਂ ਨੂੰ ਵੀ ਬਿਲਕੁਲ ਹਲਕਾ ਨਾ ਲਈਓ। ਬਿਲਕੁਲ ਤੁਸੀਂ ਠੀਕ ਲਿਖਿਆ। ਤੇ ਸਿਆਲਕੋਟੀਆਂ ਨੂੰ ਵੀ ਤੁਸੀਂ ਬਿਲਕੁਲ ਹਲਕਾ ਨਾ ਲਈਓ ਕੋਈ ਵੀ, ਕਿ ਉਹ ਵੀ ਜਿਹੜਾ ਨਾ ਬੜਾ ਰੱਖਦੇ ਨੇ ਆਪਣੇ ਸ਼ਹਿਰ, ਤੇ ਮਾਂ ਨੇ ਸਾਨੂੰ ਵੀ ਬਹੁਤ ਜ਼ਿਆਦਾ। ਤੇ ਚਲੋ ਜੀ, ਸਾਨੂੰ ਆਪਣੇ ਪੂਰੇ ਮੁਲਕ 'ਤੇ ਫਖਰ ਹੈ,
ਪੂਰੇ ਸਾਨੂੰ ਆਪਣੇ ਹਰ ਸ਼ਹਿਰ ਸਾਡਾ ਕਾਬਲੇ ਫਖਰ ਹੈ ਕਿ ਜੋ ਸਾਡੇ ਮੁਖਤਲਿਫ ਜ਼ੁਬਾਨਾਂ ਨੇ, ਮੁਖਤਲਿਫ ਸੂਬੇ ਨੇ, ਸਭ ਕੁਛ ਹੈ। ਮੁਲਕ ਦੇ ਮਾਂ ਵਰਗਾ ਹੁੰਦਾ ਵੇ ਨਾ, ਤੇ ਮਾਂ ਦੇ ਕਈ ਬੱਚੇ ਹੁੰਦੇ ਨੇ, ਇਸ ਤਰ੍ਹਾਂ ਕਈ ਰੰਗ ਨੇ ਸਾਡੇ ਮੁਲਕ ਵਿੱਚ ਵੀ, ਪਰ ਸਾਨੂੰ ਆਪਣਾ ਮੁਲਕ ਬੜਾ ਪਿਆਰਾ ਲੱਗਦਾ ਹੈ। ਅੱਗੇ ਆ ਰਿਹਾ 14 ਅਗਸਤ ਜੀ, ਤੇ ਮੈਂ ਦਿਲ 'ਚ ਸੋਚ ਰਹੀ ਸਾਂ ਕਿ ਮੈਂ ਕਿਹਾ ਬੱਚਿਆਂ ਨੂੰ ਮੈਂ 14 ਅਗਸਤ ਦੇ ਹਵਾਲੇ ਨਾਲ ਅਸੀਂ ਜ਼ਰੂਰ ਕੁਛ ਐਸਾ ਕੁਛ ਕਰੀਏ ਕਿ ਬੱਚੇ ਵੀ, ਉਹਨਾਂ ਨੂੰ ਪਤਾ ਚੱਲੇ ਮੁਲਕ ਦੇ ਹਵਾਲੇ ਨਾਲ। ਕੋਈ ਝੰਡਾ ਅਸੀਂ ਲਾਵਾਂਗੇ, ਝੰਡਾ ਇੱਥੋਂ ਪਤਾ ਨਹੀਂ ਮਿਲਦਾ ਕਿ ਨਹੀਂ ਮਿਲਦਾ, ਮੈਂ ਪਤਾ ਕਰਾਂਗੀ, ਕੋਸ਼ਿਸ਼ ਕਰਾਂਗੀ। ਨਾ ਮਿਲਿਆ ਤੇ ਬਹਰਹਾਲ ਅਸੀਂ ਫਿਰ ਕੋਈ ਡਰਾਅ ਕਰਾਂਗੇ ਬੱਚਿਆਂ ਦੇ ਨਾਲ ਮਿਲ ਕੇ, ਕੁਛ ਨਾ ਕੁਛ ਜ਼ਰੂਰ ਅਸੀਂ 14 ਅਗਸਤ 'ਤੇ ਕਰਾਂਗੇ, ਤਾਂ ਕਿ ਬੱਚਿਆਂ ਦੇ ਦਿਲਾਂ ਵਿੱਚ ਅਸੀਂ ਮੁਹੱਬਤ ਮੁੰਤਕਿਲ ਕਰਨੀ ਹੈ। ਤੇ ਉਹ ਮੈਂ ਕਾਫੀ ਹੱਦ ਤੱਕ ਇਹਦੇ ਵਿੱਚ ਕਾਮਯਾਬ ਵੀ ਆ ਸੀ ਕਿ ਬੱਚਿਆਂ ਨੂੰ ਪਤਾ ਹੈ ਪਾਕਿਸਤਾਨ ਦਾ, ਆਪਣੇ ਮੁਲਕ ਦਾ ਔਰ ਆਪਣੇ ਉਸ ਚੀਜ਼ ਦਾ। ਤੇ ਲੇਕਿਨ ਅਸੀਂ ਮਜ਼ੀਦ ਉਹਨਾਂ ਨੂੰ ਜਿਹੜਾ ਨਾ ਅਸੀਂ ਦੱਸਣਾ, ਅਸੀਂ ਹੀ ਦੱਸਣਾ ਵੀ, ਔਰ ਇਹੀ ਮੈਮੋਰੀਜ਼ ਅੱਗੇ ਜਾ ਕੇ ਬਣਨੀਆਂ ਨੇ। ਤੇ ਚਲੋ ਜੀ, ਅਸੀਂ ਇਨਸ਼ਾਅੱਲਾ 14 ਅਗਸਤ ਦੇ ਹਵਾਲੇ ਨਾਲ ਵੀ ਬੱਚਿਆਂ ਨੂੰ ਕੁਛ ਮੈਂ ਤਿਆਰੀ ਕਰਾਵਾਂਗੀ, ਤੇ ਨਾਲ ਨਾਲ ਸਾਡਾ ਇਹ ਸਿਲਸਿਲੇ ਵੀ ਚੱਲ ਰਹੇ ਨੇ, ਤੇ ਨਾਲ ਨਾਲ ਸਾਡੀ ਗੱਪਸ਼ਪ ਵੀ ਚੱਲਦੀ ਰਹੇਗੀ। ਫਿਰ ਮਿਲਨੇ ਆ। ਕਮੈਂਟ ਕਰਨਾ ਤੁਸੀਂ ਨਹੀਂ ਭੁੱਲਣਾ, ਤੁਹਾਡਾ ਕਮੈਂਟ ਜਿਹੜਾ ਵੇ ਉਹਦਾ ਮੈਨੂੰ ਬੜੀ ਸ਼ਿੱਦਤ ਨਾਲ ਇੰਤਜ਼ਾਰ ਰਹਿੰਦਾ। ਕੌਮੀ ਡਿਊਟੀ ਤੁਹਾਡੀ ਕੌਮੀ ਡਿਊਟੀ ਤੁਹਾਡੀ ਭਈ। ਇਹ ਕੇਸਰੀਆ ਦਾ ਸੂਟ ਅਸੀਂ ਕੱਲ੍ਹ ਪਾ ਲਿਆ ਸੀ, ਜ਼ਬਰਦਸਤ ਲੱਗਿਆ ਮੈਨੂੰ ਕੇਸਰੀਆ ਜਿਹੜਾ ਵੇ। ਨਾਲ ਨਾਲ ਫਿਰ ਮੈਂ ਦੱਸਦੀ ਰਹਾਂ ਨਾ ਕਿ ਪਾਨੀ ਆ ਜਿਹੜਾ, ਤੇ ਵੀ ਕੇਸਰੀਆ ਬ੍ਰਾਂਡ ਜਿਹੜਾ ਵੇ, ਪਤਾ ਨਹੀਂ ਮੈਨੂੰ ਪੰਜਾਬ 'ਚ ਮਿਲਦਾ ਕਿ ਨਹੀਂ ਪਤਾ, ਮੈਨੂੰ ਨਹੀਂ ਅੰਦਾਜ਼ਾ। ਕਿ ਸਿੰਧ ਵਿੱਚ ਤੇ ਕੇਸਰੀਆ ਅੱਛੀ ਬ੍ਰਾਂਡ ਹੈ, ਔਰ ਇਹ ਕਿ ਇਹਦਾ ਕੱਪੜਾ ਬੜਾ ਅੱਛਾ ਹੁੰਦਾ ਵੇ, ਕਿੰਨਾ ਵੀ ਤੁਸੀਂ ਪਾਓ ਨਾ ਖਰਾਬ ਨਹੀਂ ਹੁੰਦਾ। ਸਪੈਸ਼ਲੀ ਇਹਦਾ ਖੱਦਰ ਔਰ ਇਹਦੀ ਕਰੰਡੀ ਬੜੇ ਅੱਛੇ ਨੇ। ਮੈਂ ਇਹਦਾ ਜ਼ਿਆਦਾਤਰ ਖੱਦਰ ਇਹਦਾ ਪਾਨੀ ਆ, ਤੇ ਬਹੁਤ ਅੱਛਾ ਕੱਪੜਾ ਨਿਕਲਦਾ ਵੇ, ਬਹੁਤ ਇਹ ਮੈਂ ਪਾਇਆ। ਤੇ ਮੇਰਾ ਮਨਪਸੰਦ ਉਹ ਜਿਹੜਾ ਕਮੀਜ਼ ਜਿਹੜੀ ਮੈਂ ਕੱਲ੍ਹ ਦੀ ਲਿਆ ਕੇ ਨੀਚੇ ਰੱਖੀ, ਹਲੇ ਦੀ ਬਾਰੀ ਨਹੀਂ ਆਈ, ਧਾਗੇ ਉਹਨੂੰ ਮੈਂ ਠੀਕ ਕਰਾਂਗੀ। ਤੇ ਚਲੋ ਜੀ, ਅਸੀਂ ਇਹ ਸੂਟ ਪਾਇਆ, ਸਾਨੂੰ ਬੜਾ ਚੰਗਾ ਲੱਗਿਆ, ਤੇ ਅਸੀਂ ਤੁਹਾਨੂੰ ਵੀ ਦੱਸ ਦਿੱਤਾ ਕੇਸਰੀਆ ਬ੍ਰਾਂਡ ਦੇ ਮੁਤਾਲਿਕ ਕਿ ਕੀ ਕਹਿੰਦੇ ਨੇ। ਇੱਕ ਅੱਛੀ ਬ੍ਰਾਂਡ ਹੈ, ਸ਼ਾਇਦ ਪੰਜਾਬ 'ਚ ਮਿਲਦੀ ਹੋ, ਬਲਕਿ ਤੁਸੀਂ ਮੈਨੂੰ ਦੱਸਿਓ ਅਗਰ ਕਿਸੇ ਨੂੰ ਪਤਾ ਹੋਵੇ ਕਿ ਪੰਜਾਬ 'ਚ ਇਹ ਮਿਲਦਾ ਕਿ ਨਹੀਂ ਕੇਸਰੀਆ ਨਾਂ ਦਾ ਕੱਪੜਾ ਕਿ ਨਹੀਂ, ਸਿੰਧ ਵਿੱਚ ਤੇ ਇੱਥੇ ਮਿਲਦਾ ਵੇ। ਤੇ ਚਲੋ ਇਹ ਇੱਕ ਸਵਾਲ ਪੁੱਛ ਲੈਂਦੇ ਤੁਹਾਡੇ ਕੋਲੋਂ, ਜੇ ਕਿਸੇ ਨੂੰ ਪਤਾ ਹੋਏਗਾ ਤਾਂ ਸਾਡੀ ਮਾਲੂਮਾਤ 'ਚ ਵੀ ਇਜ਼ਾਫਾ ਹੋ ਜਾਏਗਾ। ਤੇ ਫਿਰ ਮਿਲਨੇ ਆ। ਅੱਲਾ ਹਾਫਿਜ਼, ਰੱਬ ਰੱਖਾ।